ਇੱਦਾਂ ਹੀ ਖੇਡਣ ਦੇ ਝਾਕ ਦਾ ਟਾਈਮ ਆ ਉਦੋਂ ਪਤਾ ਲੱਗਾ ਆ ਜਦੋਂ ਬਸ ਰੌਲਾ ਪੈ ਗਿਆ ਐਲੀ 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 ਢੋਲ ਵੱਜਣੇ ਸ਼ੁਰੂ ਹੋ ਗਏ ਨੇ ਅਤੇ ਸਾਡੇ ਜਿਹੜੇ ਮਾਂ ਪਿਓ ਜਿਹੜੇ ਕੋਲ ਰਹਿੰਦੇ ਹਨ ਉਹ ਵਰਪਾਲਾਂ ਦਾ ਸੀਗਾ ਚੱਬੇ ਦਾ ਸੀਗਾ 5-7 ਮੁੰਡੇ ਖੇਡਦੇ ਉਹਨਾਂ ਪਿੰਡਾਂ ਦੇ ਉਹ ਫਿਰ ਸਾਨੂੰ ਲੱਭਣਾ ਸ਼ੁਰੂ ਕਰਤਾ ਉਹਨਾਂ ਨੇ। ਅਸੀਂ ਉਹ ਰਾਮਸਰ ਗੁਰਦੁਆਰੇ ਗਰਾਊਂਡ ਸੀ ਝੋਨੇ ਵਾਲੀ ਉੱਥੇ ਖੇਡਣ ਦੇ ਹਾਂ ਇਹ ਫਿਰ ਸਾਨੂੰ ਫੜ ਕੇ ਲੈ ਗਏ ਨੇ। ਸਭ ਤੋਂ ਪਹਿਲਾਂ ਰੌਲਾ ਅੰਮ੍ਰਿਤਸਰ ਪਿਆ ਅੱਗੋਂ ਫਿਰ ਗੱਲ ਚੱਲੀ ਆ ਫਿਰ ਅੱਗੋਂ ਫਿਰ ਭੜਕੀ ਅੱਗ। ਪਹਿਲਾ ਰੌਲਾ ਜਿਹੜਾ ਵਾ ਅੰਮ੍ਰਿਤਸਰ 'ਚ ਆਪਣੇ ਗੁਰਦੁਆਰੇ ਗੋਲਵਾਲ ਲੋਹਗੜ੍ਹ ਉਹ ਮੁਸਲਮਾਨਾਂ ਦੇ ਘਰ ਦੇ ਮਹੱਲੇ ਦੇ ਵਿੱਚ ਸੀਗਾ। ਇਹ ਫਿਰ ਦਰਬਾਰ ਸਾਹਿਬ ਕਮੇਟੀ ਦੇ ਬੰਦੇ ਪਏ ਇਹਨਾਂ ਬੰਦੇ ਘਲੇ 5 ਜੋ ਉਹਦੀ ਰਾਖੀ ਕਰੋ ਜਾ ਕੇ ਉਹਨੂੰ ਰਾਖੀ ਦੇ ਟੰਗ ਦੇ ਜਾਣ ਡੇ ਸੀਗੇ ਉਤੋਂ ਕਹਿੰਦੇ ਇੱਟ ਮਾਰੀ ਉਹਦੇ ਸਿਰ 'ਚ ਵੱਜੀ। ਸਭ ਤੋਂ ਪਹਿਲੀ ਮੌਤ ਜਿਹੜੀ ਆ ਉਹ ਮੰਗਲ ਸਿੰਘ ਦੀ ਹੋਈ ਆ। ਉੱਥੋਂ ਵਿੱਚ ਚੱਲ ਤੂੰ ਕੌਣ ਤਾਂ ਮੈਂ ਆ ਜਿਹੜਾ ਭਗਤਾਂ ਵਾਲੇ 3 ਦਿਨ ਅੱਗ ਲੱਗੀ ਰਹੀ 3 ਦਿਨ ਪਤਾ ਨਹੀਂ ਕਿੰਨਾ ਕੁ ਫੂਕਿਆ ਗਿਆ ਹੈ। ਜਦੋਂ ਬਾਂਸ ਵਾਲੇ ਬਾਜ਼ਾਰ ਅੱਗ ਲੱਗੀ ਆ ਫਿਰ ਬਾਂਸ ਫੂਕ ਕੇ ਅੱਗ ਬਲਦੇ ਗਏ ਉੱਡਦੇ ਗਏ ਪਟਾਕੇ ਪੈਂਦੇ ਰਹੇ ਆ। ਫਿਰ ਜਿਹੜੀ ਆਪਣੇ ਕਮੇਟੀ ਆ ਇਹਨੇ ਆਰਡਰ ਕੀਤਾ ਕਈਆਂ ਨੇ ਫਿਰ ਕਰਨਾ ਵੀ ਤੁਸੀਂ ਕਹਿੰਦਾ ਸਿਆਰ ਲੈ ਕੇ ਆਉਣਾ ਕਿਰਪਾਨਾਂ ਲੈ ਕੇ ਆਉਣੀਆਂ ਅਤੇ ਗਾਤਰਾ ਪਾ ਕੇ ਸਭ ਤੋਂ ਪਹਿਲਾਂ ਰੌਲਾ ਪਿਆ ਰਾਵਲਪਿੰਡੀ ਆ ਪਿਛੋਂ। ਉਹ ਜਦੋਂ ਛੋਟੀਆਂ ਛੋਟੀਆਂ ਫੋਟੋ ਲਾ ਕੇ ਨਾ ਉਹ ਜਿਹੜੇ ਲੋਕ ਸੀਗਾ ਸਾਡੀਆਂ ਧੀਆਂ ਭੈਣਾਂ ਨੰਗ ਪਰਦਕਾਰੀ ਦਾ ਮੁੰਡਾ ਭੰਗੜਾ ਪਾਉਂਦੇ ਉਹ ਵਿਚਾਰੇ ਕਿਸੇ ਡਿੱਗ ਪੈਣਗੇ ਕਦਾ ਕੋਈ ਕਰਦਾ ਉਹ ਪਛਤਾਣ ਬੰਦੇ ਪਏ ਉਹਨਾਂ ਨੇ ਫੋਟੋ ਲਾਈਆਂ ਫੋਟੋ ਲਾ ਕੇ ਵੱਡੇ ਵੱਡੇ ਸ਼ਹਿਰਾਂ 'ਚ ਛੱਡੀਆਂ। ਜਦੋਂ ਉਹ ਜਿਹਨੇ ਵੇਖੀ ਫਿਰ ਘੱਟ ਕਿਹੜਾ ਕਰੇ ਆਪਣੇ ਅੱਖੀ ਫੋਟੋ ਵੇਖੀਆਂ ਨੇ। ਜਦੋਂ ਉਹ ਫੋਟੋ ਵੇਖੀਆਂ ਨੇ ਫਿਰ ਤੂੰ ਕੌਣ ਅਤੇ ਮੈਂ ਕੌਣ ਤੁਸੀਂ ਮੈਨੂੰ ਵੜਦਾ ਮੈਂ ਤੁਹਾਨੂੰ ਵੜਦਾ ਤੂੰ ਮੈਨੂੰ ਮਾਰ ਤੈਨੂੰ ਮਾਰ ਐ ਕੁਛ ਹੋਇਆ। ਫਿਰ ਚੱਲਣ ਦੇ ਫਿਰ ਨਹੀਂ ਰੁਕਿਆ। ਹਾਂ ਇੱਕ ਹੈ ਭਲੇਰ ਪਿੰਡਿਆ ਉਹਨਾਂ ਨੇ ਲੋਕਾਂ ਨੇ ਕੀਤਾ ਹੈ ਵੀ ਲੜਕੀਆਂ ਆਪਣੀਆਂ ਨੂੰ ਆਪਣੇ ਹੱਥੀਂ ਮਾਰ ਕੇ ਨਾ ਖੂਹ ਛੋਟਾ ਸੀ ਵੀ ਮੁਸਲਮਾਨ ਦੇ ਹੱਥ 'ਚ ਪੈਂਦੀਆਂ ਮੁਸਲਮਾਨ ਹੱਥ ਨਹੀਂ ਜਾਣ ਦੇਣੀਆਂ ਆਪਣੇ ਹੱਥੀਂ ਵਾਢਾ ਸੀਗਾ। ਹੁਣ ਸਾਡੇ ਬਹੁਤੇ ਘਰ ਨੇ ਜਿਹੜੇ ਨੇ ਜਿਨ੍ਹਾਂ ਦੇ ਜੀਪ ਮਾਰੇ ਗਏ ਸੀਗੇ ਬੁਰਾ ਹਾਲ ਬਾਂਕੇ ਦਿਹਾੜੇ ਬਹੁਤ ਵੱਡ ਟੋਕੇ ਸੀਗੇ। ਸਾਡੇ ਇੱਥੇ ਘਰ ਆ ਇਹ 3 ਭਰਾ ਗਏ ਨੇ ਤਿੰਨੇ ਵੱਡੇ ਗੱਡੀ 'ਚ। ਇਹ ਦੱਸੋ ਕਿ ਤੁਹਾਨੂੰ ਉਹ ਗਲੀਆਂ ਯਾਦ ਆਉਂਦੀਆਂ ਕਦੇ? ਕੋਈ ਨਹੀਂ ਆ ਉਹਦੇ ਘਰ ਜਿਹੜੇ ਬੂਹੇ ਵੀ ਗੰਦਾ ਮੈਂ ਤਾਂ ਬੂਹੇ ਵੀ ਦਿਨ ਮੈਂ ਬੁਆਇਆ ਬਣਿਆ ਬੂਹੇ ਉਹਦਾ ਸਾਰਾ ਨਕਸ਼ਾ ਖਾ ਗਿਆ ਨਾ ਪਿੰਡ ਦਾ। ਅੱਛਾ ਰਹਿੰਦਾ ਭਾਵੇਂ ਅੰਮ੍ਰਿਤਸਰ ਜਾਣਾ ਮੈਂ ਕਦੇ 10 ਮਹੀਨਾ ਰਹਿਣਾ ਉਹ ਨਿਆਣਾ ਨੇ ਖੇਡਣਾ ਜਾਂ ਉਹ ਘਰ ਜਾਵੜ ਉਹ ਸਾਰਾ ਨਕਸ਼ਾ ਬੱਖਾ ਨੇ ਗਿਆ। 12-13 ਸਾਲ ਦਾ ਹਾਂ ਮੈਂ ਉਦੋਂ ਕੋਈ ਪਤਾ ਨਹੀਂ ਇਸ ਚੀਜ਼ ਦਾ ਦੇਰ ਮੇਰੇ ਹੈ ਨਹੀਂ। ਹੁਣ ਕਦੀ ਦਿਲ ਕਰਦਾ ਜਾਣ ਨੂੰ ਉੱਥੇ? ਵੇਖੋ ਨਾ ਹੁਣ ਅੱਖਾਂ ਜਿੱਦਾਂ ਅੱਖਾਂ ਦਾ ਦੂਰ ਹੁਣ ਅੱਖਾਂ ਦਾ ਦੂਰ ਨਸ਼ਾ ਤਾਂ ਉੱਦਾਂ ਹੀ ਅੱਖਾਂ ਅੱਗੇ ਆਉਂਦਾ। ਅੱਛਾ ਨਕਸ਼ਾ ਉਹਦਾ ਗਲੀ ਕਲੀ ਘਰ ਹਰ ਇੱਕ ਚੀਜ਼ ਅੱਖਾਂ ਦੇ ਇੱਥੇ ਆ ਸੀ ਘਰ ਦੇ ਜਿੰਨੇ ਅੱਖਾਂ ਕੇ ਆ ਜਾਣਾ ਫਲਾਨਾ ਘਰ ਸੀ ਆ ਫਲਾਨਾ ਘਰ ਕਰਦੇ ਗੰਦਨੇ ਆ ਫਲਾਨਾ ਘਰ ਸੀ ਆ ਫਲਾਨਾ ਘਰ ਸੀ ਫਲਾਨਾ ਘਰ। ਸਾਡਾ ਘਰ ਜਿਹੜੇ ਚੜ੍ਹਦੇ ਵੱਲ ਸੀਗਾ ਸਭ ਤੋਂ ਬਾਹਰ ਵਾਰ ਜਿਸ ਤਰ੍ਹਾਂ ਆਹੀ ਉਹਦੇ ਪਿੰਡ ਦੀ ਗੁਰਦੇ 'ਤੇ ਇੱਦਾਂ ਬਾਹਰ ਵਾਰ ਸੀ ਚੜ੍ਹਦੇ ਵੱਲ। ਮੇਰਾ ਨਾਮ ਮਹਿੰਦਰ ਸਿੰਘ ਹੈ ਜੀ। ਪਿਤਾ ਜੀ ਦਾ ਨਾਮ? ਬੂਟਾ ਸਿੰਘ। ਦਾਦਾ ਜੀ ਦਾ ਨਾਮ? ਮੂਲਾ ਸਿੰਘ। ਮਾਤਾ ਜੀ ਦਾ ਨਾਮ? ਕਰਤਾਰ ਕੌਰ। ਤੁਹਾਡਾ ਲਹਿੰਦੇ ਪੰਜਾਬ ਦੇ ਵਿੱਚ ਪਿੰਡ ਸੀਗਾ ਰਸੀਕ ਜਾਂਦੇ ਰੂੜਾ ਸੀ ਕੇ 2 ਪਿੰਡ ਸੀ ਕੋਈ। ਚੱਕ ਨੰਬਰ 88 ਤਹਿਸੀਲ ਜ਼ਿਲ੍ਹਾ ਲੈਲਪੁਰ ਸੀ ਅਤੇ ਤਹਿਸੀਲ ਜਿਹੜੀ ਸੀ ਉਹ ਸਮੁੰਦਰੀ ਸੀ ਡਾਕਖਾਨਾ ਕੋਟ। ਲਾਗਲੇ ਪਿੰਡ ਜਿਹੜੇ ਸੀ ਤੁਹਾਡੇ ਗਰਾ ਟਾਂਡਾ ਬਾਬੇ ਦੀ ਬੇਰ ਫਿਰ ਪੰਨਮ ਭੁੱਲ ਗਏ ਨਾਲੇ ਮੈਂ ਉੱਥੇ ਰਿਹਾ ਘੱਟ ਆ ਸਾਰਾ ਅੰਮ੍ਰਿਤਸਰ ਜਿਹਾ ਉਹ ਜਦੋਂ ਕਿ ਮਿਲ ਜਾਈਦਾ ਸੀਗਾ ਆਪਣੇ ਮਾਂ ਪਿਓ ਨੂੰ ਉਦੋਂ ਲਾਗੇ ਆਉਂਦੇ ਵਿਆਹ ਲਾਗੇ ਪਿੰਡ ਨੇ। ਤੁਹਾਡੇ ਪਿਤਾ ਜੀ ਜਿਹੜੇ ਨੇ ਉੱਥੇ ਕੀ ਕਰਦੇ ਹੁੰਦੇ ਸੀਗੇ? ਜੀ ਖੇਤੀਬਾੜੀ ਦਾ ਵਾਈ ਪੈਦਾ। ਤੇ ਆਪਣਾ ਭਾਈਚਾਰਾ ਕਿਹੜਾ ਹੈ? ਜੱਟ ਸਿੱਖ ਪਰਿਵਾਰ? ਹਾਂਜੀ ਛੋਟਾ ਪਿੰਡ ਸੀਗਾ ਤਾਂ ਮੈਂ ਵੀ ਉਦੋਂ ਛੋਟਾ ਹੀ ਸਾਂ ਅਤੇ ਐਡਾ ਕੋਈ ਖਿਆਲ ਨਹੀਂ ਕੀਤਾ ਅਤੇ ਪਿੰਡ ਵਾਂਗ 2-3 ਪੱਤੀਆਂ ਹੈਗੀਆਂ। ਜਿਹੜੀ ਆ ਉਮਰ ਕਿੰਨੀ ਸੀਗੀ? ਉਹ ਤੁਹਾਨੂੰ ਦੱਸਿਆ 10-12 ਸਾਲ ਦਾ ਆ ਭਈ ਅਸੀਂ ਸਕੂਲੋਂ ਆਏ ਹਾਂ ਗਰਾਊਂਡ ਖੇਡਣ ਡਏ ਹਾਂ ਅਤੇ ਖੇਡਣ ਦੇ ਇਹੋ ਕੋ ਵੇਲਾ 4 ਦਾ ਟਾਈਮ ਆ। ਅੱਛਾ ਜੀ। ਉਦੋਂ ਪਤਾ ਲੱਗਦਾ ਐਲੀ ਹੁਣ ਲੱਗ ਪਿਆ ਵਾ ਅਤੇ ਰੌਲਾ ਪੈ ਗਿਆ ਸ਼ੁਰੂ। ਪਹਿਲਾ ਰੌਲਾ ਜਿਹੜਾ ਵਾ ਦੁਨੀਆ ਸਾਡੇ ਹਿੰਦੁਸਤਾਨ 'ਚ ਅੰਮ੍ਰਿਤਸਰ ਪਿਆ। ਸਭ ਤੋਂ ਪਹਿਲਾ ਰੌਲਾ ਅੰਮ੍ਰਿਤਸਰ ਪਿਆ ਅੱਗੋਂ ਫਿਰ ਗੱਲ ਚੱਲੀ ਆ ਫਿਰ ਅੱਗੋਂ ਫਿਰ ਭੜਕੀ ਅੱਗ। ਪਹਿਲਾ ਰੌਲਾ ਜਿਹੜਾ ਵਾ ਅੰਮ੍ਰਿਤਸਰ 'ਚ। ਕਿੱਥੇ ਪੜ੍ਹਦੇ ਹੁੰਦੇ ਸੀਗੇ? ਮੈਂ ਪੜ੍ਹਦਾ ਗੁਰੂ ਰਾਮਦਾਸ ਖਾਲਸਾ ਸਕੂਲ। ਉੱਥੇ ਇਹ ਹੀ ਜਿਹੜੇ ਸਕੂਲ 'ਚ ਪੜ੍ਹਦੇ ਹੈ ਨਾ ਬੱਚੇ ਨੂੰ ਪਤਾ ਨਹੀਂ ਮੁਸਲਮਾਨ ਦੇ ਨੂੰ। ਅੱਛਾ 2-3 ਮੁੰਡੇ ਸਾਡੇ ਸਕੂਲ 'ਚ ਪੜ੍ਹਦੇ ਸੀਗੇ। ਅੱਛਾ ਉਹ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਉਹ 2-4 ਦਿਨ ਪਹਿਲਾਂ ਨਹੀਂ ਆਏ। ਅੱਛਾ ਮੁਸਲਮਾਨ ਦੇ ਬੱਚੇ ਨੂੰ ਪਤਾ ਵੀ ਹੈ ਕੁਛ ਹੋਏ ਨਾ। ਉਸ ਬਾਜ਼ਾਰ ਦੇ ਵਿੱਚ ਦੋ 2-3 ਘਰ
ਉਹ ਪਹਿਲਾਂ ਹੀ ਛੱਡ ਕੇ ਤੇ ਜਿੱਥੇ ਜਿਹੜੇ ਮੁਸਲਮਾਨਾਂ ਦਾ ਜ਼ੋਰ ਸੀ ਨਾ ਉੱਥੇ ਚਲੇ ਗਏ ਛੱਡ ਕੇ। ਇੱਦਾਂ ਹੀ ਖੇਡਣ ਦੇ ਝਾਕ ਦਾ ਟਾਈਮ ਆ, ਉਦੋਂ ਪਤਾ ਲੱਗਾ ਆ ਜਦੋਂ ਬਸ ਰੌਲਾ ਪੈ ਗਿਆ ਐਲੀ 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 ਢੋਲ ਵੱਜਣੇ ਸ਼ੁਰੂ ਹੋ ਗਏ ਨੇ। ਅਤੇ ਸਾਡੇ ਜਿਹੜੇ ਮਾਂ ਪਿਓ ਜਿਹੜੇ ਕੋਲੇ ਨੇ ਹਨ, ਉਹ ਵਰਪਾਲਾਂ ਦਾ ਸੀਗਾ, ਚੱਬੇ ਦਾ ਸੀਗਾ, 5-7 ਮੁੰਡੇ ਖੇਡਦੇ ਉਹਨਾਂ ਪਿੰਡਾਂ ਦੇ, ਉਹ ਫਿਰ ਸਾਨੂੰ ਲੱਭਣਾ ਸ਼ੁਰੂ ਕਰਤਾ ਉਹਨਾਂ ਨੇ। ਅਸੀਂ ਉਹ ਰਾਮਸਰ ਗੁਰਦੁਆਰੇ ਗਰਾਊਂਡ ਸੀ ਝੋਨੇ ਵਾਲੀ, ਉੱਥੇ ਖੇਡਣ ਦੇ ਹਾਂ। ਇਹ ਫਿਰ ਸਾਨੂੰ ਫੜ ਕੇ ਲੈ ਗਏ ਨੇ, ਆਂਦੇ ਇੱਦਾਂ ਕਰੋ ਚਲੋ ਰੌਲਾ ਪੈ ਗਿਆ, ਤੁਸੀਂ ਕੋਠੇ ਚੜ੍ਹ ਜਾਓ, ਆ ਜਿੰਨੀਆਂ ਇੱਟਾਂ ਨਾ ਚੁੱਕ ਉੱਤੇ ਸੁੱਟ ਦਿਓ। ਸ਼ਹਿਰ ਦਾ ਉਹ ਕਿਹੜਾ ਇਲਾਕਾ ਸੀ ਜਿੱਥੇ ਤੁਸੀਂ ਤੁਹਾਡੇ ਭੂਆ ਜੀ ਰਹਿੰਦੇ ਹੁੰਦੇ ਸੀਗੇ? ਮੈਂ ਦੱਸਿਆ ਭਈ ਹਰਿਮੰਦਰ ਸਾਹਿਬ ਦੇ ਲਾਗੇ ਰਾਮਸਰ ਬਾਬੇ ਸ਼ਹੀਦਾਂ ਬਾਬੇ ਸ਼ਹੀਦਾਂ ਮਸ਼ਹੂਰ ਗੁਰਦੁਆਰਾ। ਇਹਨਾਂ ਗੁਰਦੁਆਰੇ ਦੇ ਵਿੱਚ ਸਾਡੇ ਕੁਆਟਰ ਸੀ, ਇਹ ਮੁਲਾਜ਼ਮ ਸੀ ਦਰਬਾਰ ਸਾਹਿਬ ਕਮੇਟੀ ਦੇ ਵਿੱਚ, ਅਤੇ ਸਾਨੂੰ ਕਮਰੇ ਮਿਲੇ ਸੀ ਉੱਥੇ। ਅਤੇ ਉਹ ਬਾਬਾ ਬੋਤਾ ਸਿੰਘ ਦਾ ਗੁਰਦੁਆਰਾ, ਇਹਦੇ ਵਿੱਚ ਕਮਰੇ ਉੱਥੇ ਰਹਿੰਦੇ ਹਾਂ ਬਾਰ ਮਸਾਂ ਘਾਟ ਆ ਸਾਡੇ ਸ਼ਹਿਰ ਦਾ। ਉਹ ਬਾਹਰ ਜਾਂਦੀ ਆ ਸੁਲਤਾਨਵਿੰਡ ਅਤੇ ਰਾਮਬਾਗ ਨੂੰ ਬਾਹਰਲੀ ਸੜਕ ਜਾਂਦੀ ਆ, ਉਹ ਬਾਹਰ ਸੀ ਅਤੇ ਸੜਕ ਆਮ ਜਾਣੀ। ਇਹ ਫਿਰ ਆਖਣ ਲੱਗਾ ਤੁਸੀਂ ਕੋਠੇ ਚੜ੍ਹ ਜਾਓ, ਜੇ ਤਾਂ ਇੱਥੇ ਆਵੇ ਕੁਝ ਤੇ ਚੜ੍ਹੇ ਤਾਂ ਉੱਤੇ ਇੱਟਾਂ ਮਾਰਿਓ। ਨਿੱਕੇ ਹੀ ਹੈਗੇ 12-13 ਸਾਲ ਦੇ। ਅਤੇ ਉਹ ਕਹਿੰਦਾ ਭਾਵ ਫਿਰ ਰੌਲਾ ਪਿਆ। ਨਹੀਂ, ਰਾਤ ਜੋ ਪਈ ਆ, ਇਹ ਫਿਰ ਕਿਤੇ ਵਿਰਸੇ ਆ ਲਾਗੇ, ਇਹ ਫਿਰ ਕੁਛ ਰਾਮਸਰ ਗੁਰਦੁਆਰੇ, ਕੋਈ ਬਾਬੇ ਸ਼ਹੀਦਾਂ ਦੇ, ਕੋਈ ਆਪਣੇ ਬਬੇਸਰ, ਇਹ ਫਿਰ 5-10 ਜਿਹੜੇ ਨੌਜਵਾਨ ਸੀ ਉਹਨਾਂ ਰਾਤ ਰਹਿ ਕੇ ਅਤੇ ਆਪਣੇ ਰਾਖੀ ਕੀਤੀ ਗੁਰਦੁਆਰਿਆਂ ਦੀ। ਮੁਸਲਮਾਨ ਕੇ ਗੁਰਦੁਆਰੇ ਫੂਕਦੇ ਹਨ ਇੰਨੇ ਜ਼ਿਆਦਾ ਕਿ 2-4 ਸਾਡੇ ਸਿੱਖ ਜਿਹੜੇ ਹਿੰਦੂ ਸਿੱਖ ਸੀ, ਇਹ ਤਾਂ ਕੁਝ ਚਲੇ ਗਏ ਬਟਾਬਾਸ ਦੇ ਡੇਰੇ, ਕੋਈ ਚਲੇ ਗਏ ਅਨੰਦਪੁਰ ਦੇ ਮੇਲੇ ਇਹੋ ਜਿਹੇ ਸੀ, ਅਤੇ ਕੋਈ ਚਲੇ ਗਏ ਮਾਤਾ ਚਿੰਤਪੁਰਨੀ ਦੇ। ਅੰਮ੍ਰਿਤਸਰ ਦੇ ਬੰਦਾ ਕੋਈ ਨਹੀਂ ਗਾ। ਫਿਰ ਉਸ ਵਕਤ ਜਦੋਂ ਰੌਲਾ ਪੈ ਗਿਆ, ਫਿਰ ਪਿੰਡਾਂ ਦੇ ਲੋਕ ਸੁਲਤਾਨ ਦੇ ਨੇ, ਗੁਰਵਾਲੀ ਦੇ, ਇਹਨਾਂ ਤੁੰਗਾਂ ਦੇ ਲੋਕਾਂ ਦੇ ਪੈਸੇ ਜਾ ਕੇ ਬਚਾਈਏ ਗੁਰਦੁਆਰੇ ਫੂਕ ਦੇਣ। ਇਹਨਾਂ ਅੰਗਰੇਜ਼ਾਂ ਨੇ ਇੱਕਦਮ ਕਰਫਿਊ ਲਾਤਾ, ਉਹ ਫਿਰ ਪਿਛਾਂ ਦੇ ਪਿਛਾਂ ਮੁੜ ਕੇ ਗਾਂ ਨਹੀਂ ਆਉਣ ਦਿੱਤਾ ਕਿਸੇ ਨੂੰ। ਉਹ ਫਿਰ ਰੌਲਾ ਪੈ ਗਿਆ ਜਿਸ ਵਕਤ। ਇਹ ਫਿਰ ਲਾਗੇ ਪਿੰਡ ਗੁਰਵਾਲੀ ਸੀ, ਤਰਨਤਾਰਨ ਜਾਂਦੇ ਆ। ਇਹ ਫਿਰ ਕੋਈ ਵਰਪਾਲ ਫਿਰ ਜੇ ਚੱਬਾ ਸੀ, ਜਿਹੜੇ ਮੁਲਾਜ਼ਮ ਸੀ ਨਾ, ਇਹਨਾਂ ਨੇ ਸਾਡੇ ਪਰਿਵਾਰ ਜਿਹੜੇ ਨਾ ਉਹ ਪਿੰਡਾਂ ਹੀ ਘੱਲ ਦਿੱਤੇ। ਫਿਰ ਰੌਲੇ ਦਾ ਬੜਾ ਪਿਆਰ ਹੋ ਰਿਹਾ, ਅਤੇ ਆਪਣੇ ਜੀਆਂ ਨੂੰ ਉੱਥੇ ਬਾਹਰ ਕੱਢ ਦਿਓ। ਇੱਥੇ ਕੀ ਪਤਾ ਕੀ ਬਣਨਾ ਕੀ ਨਹੀਂ ਬਣਨਾ। ਇਹ ਫਿਰ ਮਹੀਨਾ ਕਹੀ ਉੱਥੇ ਰਹੇ। ਜਦੋਂ ਠੰਡ ਥੋੜ੍ਹਾ ਹੋ ਗਿਆ ਫਿਰ ਇੱਥੇ ਹੀ ਆ ਗਿਆ। ਆਪਣੇ ਗੁਰਦੁਆਰੇ ਲੋਹਗੜ੍ਹ, ਉਹ ਮੁਸਲਮਾਨਾਂ ਦੇ ਘਰ ਦੇ ਮਹੱਲੇ ਦੇ ਵਿੱਚ ਸੀਗਾ। ਇਹ ਫਿਰ ਦਰਬਾਰ ਸਾਹਿਬ ਕਮੇਟੀ ਦੇ ਬੰਦੇ ਪਏ, ਇਹਨਾਂ ਬੰਦੇ ਘਰੇ 5 ਜਾਓ ਉਹਦੀ ਰਾਖੀ ਕਰੋ ਜਾ ਕੇ। ਉਹਨੂੰ ਰਾਖੀ ਦੇ ਟੰਗ ਦੇ ਜਾਣ ਡੇ ਸੀਗੇ, ਉਤੋਂ ਕਹਿੰਦੇ ਇੱਟ ਮਾਰੀ, ਉਹਦੇ ਸਿਰ 'ਚ ਵੱਜੀ। ਸਭ ਤੋਂ ਪਹਿਲੀ ਮੌਤ ਜਿਹੜੀ ਆ ਉਹ ਮੰਗਲ ਸਿੰਘ ਦੀ ਹੋਈ ਆ। ਰੌਲਾ ਪੈਣ ਤੋਂ ਸਭ ਤੋਂ ਪਹਿਲੀ ਮੌਤ ਮੰਗਲ ਸਿੰਘ ਦੀ ਆ। ਉਹਦੇ ਸਿਰ 'ਚ ਇੱਟ ਵੱਜੀ, ਉੱਥੇ ਢੇਰ ਹੋ ਗਿਆ। ਉੱਥੋਂ ਵਿੱਚ ਤੂੰ ਕੌਣ ਤਾਂ ਮੈਂ। ਆ ਜਿਹੜਾ ਭਗਤਾਂ ਵਾਲੇ 3 ਦਿਨ ਅੱਗ ਲੱਗੀ ਰਹੀ। 3 ਦਿਨ ਪਤਾ ਨਹੀਂ ਕਿੰਨਾ ਕੁ ਫੂਕਿਆ ਗਿਆ। ਜਦੋਂ ਬਾਂਸ ਵਾਲੇ ਬਾਜ਼ਾਰ ਅੱਗ ਲੱਗੀ ਆ, ਫਿਰ ਬਾਂਸ ਫੂਕ ਕੇ ਅੱਗ ਬਲਦੇ ਗਏ, ਉੱਡਦੇ ਗਏ, ਪਟਾਕੇ ਪੈਂਦੇ ਰਹੇ ਆ। ਬਹੁਤ ਮਾੜੀ ਹਾਲ ਸੀ, ਤੁਹਾਨੂੰ ਕੀ ਦੱਸੀਏ। ਅਤੇ ਜਿਹੜਾ ਹਾਲ ਦਰਵਾਜ਼ਾ ਸੀਗਾ ਉੱਥੋਂ, ਉਹ ਸਾਰਾ ਹੀ ਮੁਸਲਮਾਨਾਂ ਦਾ ਹੈਗਾ, ਵੱਡੀ ਮਸਜਿਦ ਆ। ਉਹ ਜਦੋਂ ਕਿਸੇ ਦਾ ਉਹ ਬੜਾ ਪਿੰਡਾਂ ਨੇ ਲੰਘਣਾ ਨਾ, ਅਤੇ ਉਹਨਾਂ ਨੇ ਜਾਣਾ ਅਤੇ ਛੁਰੇ ਰੱਖੇ ਹੁੰਦੇ, ਬਾਹਾਂ ਗੋਲੀ ਪਾਈ ਹੋਣੀਆਂ ਉਹਦੇ ਵਿੱਚ ਲੁਕਾਏ ਹੋਣੇ। ਅਤੇ ਜਦੋਂ ਤੁਹਾਡੇ ਲਾਗੇ ਜਾਣਾ, ਬਰਾਬਰ 'ਤੇ ਜਾਣਾ, ਮਾਰਨਾ ਛੁਰਾ ਬੱਖੀ ਜਾ, ਚੱਲ ਮਿੱਥੇ ਜੀ ਆ ਵੜਨਾ। ਫਿਰ ਜਿਹੜੀ ਆਪਣੇ ਕਮੇਟੀ ਆ, ਇਹਨੇ ਆਰਡਰ ਕੀਤਾ ਕਈਆਂ ਨੇ ਫਿਰ ਕਰਨਾ ਵੀ ਤੁਸੀਂ ਕਹਿੰਦਾ ਸਿਆਰ ਲੈ ਕੇ ਆਉਣਾ, ਕਿਰਪਾਨਾਂ ਲੈ ਕੇ ਆਉਣੀਆਂ, ਅਤੇ ਗਾਤਰਾ ਪਾ ਕੇ ਇੱਦਾਂ ਇੱਥੇ ਰੱਖੋ, ਮੁੱਠ ਜਿਹੜੀ ਇੱਥੇ ਰਹੇ। ਕਈ ਹੁੰਦੇ ਮੇਰੇ ਦੇ ਉਹ ਕਿਰਪਾਨ ਲੈ ਕੇ ਜਾਂਦੇ ਸੀ, ਅਤੇ ਮੁੱਠ ਪਛਾਣ ਕੀਤੀ ਹੋਣੀ, ਅਤੇ ਤੁਰੇ ਜਾਣਾ। ਉਹਨਾਂ ਪੈਣਾ ਛੇਤੀ ਨਿਕਲਣਾ ਬਜਾ ਉੱਥੇ ਮਸੀਤ ਦੇ ਵਿੱਚੋਂ, ਉਹ ਖਿੱਚ ਲੈਣੀ, ਉਹਨੂੰ ਕਤਲ ਕਰ ਦੇਣਾ। ਫਿਰ ਕਮੇਟੀ ਨੇ ਆਰਡਰ ਕਰਤਾ ਵੀ ਕੋਈ ਵੀ ਜਿਹੜਾ ਹਥਿਆਰ ਲੈ ਕੇ ਆਵੇ ਉਹਨੂੰ ਆਪਣੇ ਸਾਂਭ ਕੇ ਚੁਸਤ ਹੋ ਕੇ ਆਓ। ਉਹ ਫਿਰ ਕਿਰਪਾਨਾਂ ਜਿਹੜਾ ਜਿੱਦਾਂ ਅਸੀਂ ਗਾਤੇ ਪਾਏ ਨੇ, ਇੱਦਾਂ ਬਈ ਮੁੱਠ ਜਿਹੜੀ ਇੱਥੇ ਹੈ। ਬੜਾ ਕੁਛ ਵੇਖਿਆ। ਫਿਰ ਰੌਲਾ ਤੁਹਾਨੂੰ ਕਿੰਨਾ ਕੁ ਦੱਸੀਏ ਕਿੰਨਾ ਕੁ ਪਿਆ। ਪਰ ਇਹ ਤਾਂ ਸਾਨੂੰ ਤਾਂ ਪਹਿਲੇ ਦਿਨ ਤੋਂ ਸਟਾਰਟ ਜਦੋਂ ਹੋਇਆ ਉਦੋਂ ਤਾਂ ਸਾਨੂੰ ਪਤਾ ਵੀ ਕੀ ਹੋਇਆ। ਕਿ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਰਹਿੰਦੇ ਸੀਗੇ ਉੱਥੇ? ਹਾਂਜੀ। ਕਿੰਨੇ ਕੁ ਘਰ ਸੀਗੇ? ਥੋੜ੍ਹੇ ਸੀਗੇ, ਬਹੁਤੇ ਕਿੰਨਾ ਛੋਟੇ ਸੀ, ਮਜਬੀ ਸੀਗੇ। ਮਜਬੀ ਸਾਈ, ਅੱਛਾ, ਅਤੇ ਚੀਰ ਸੀ, ਜਲਾਂ ਦਾ ਘਰ 1-2 ਘਰ ਹੈਗੇ। ਤੇ ਹਿੰਦੂਆਂ ਦੇ ਘਰ ਵੀ ਸੀਗੇ? ਹਾਂਜੀ। ਤੇ ਬਾਕੀ ਜਿਹੜੇ ਸਾਰੇ ਹਿੰਦੂ ਸੀ। ਤੇ ਉਹ ਮੁਸਲਮਾਨ ਜਿਹੜੇ ਲੋਕ ਸੀਗੇ ਉਹਨਾਂ ਦੇ ਕਿਸੇ ਦਾ ਨਾਮ ਯਾਦ ਆ ਤੁਹਾਨੂੰ? ਨਹੀਂ, ਮੈਂ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ। ਸਭ ਤੋਂ ਪਹਿਲਾਂ ਰੌਲਾ ਪਿਆ ਰਾਵਲਪਿੰਡੀ ਆ ਪਿਛੋਂ। ਅੱਛਾ। ਉਹ ਜਦੋਂ ਛੋਟੀਆਂ ਫੋਟੋ ਲਾ ਕੇ ਨਾ, ਉਹ ਜਿਹੜੇ ਲੋਕ ਸੀਗਾ ਸਾਡੀਆਂ ਧੀਆਂ ਭੈਣਾਂ ਨੰਗ ਪਰਦਕਾਰੀ ਜਿੱਦਾਂ ਮੁੰਡਾ ਭੰਗੜਾ ਪਾਉਂਦੇ, ਉਹ ਵਿਚਾਰੇ ਕਿਸੇ ਡਿੱਗ ਪੈਣਗੇ, ਕੋਈ ਕਰਦਾ। ਉਹ ਪਛਤਾਣ ਬੰਦੇ ਪਏ, ਉਹਨਾਂ ਨੇ ਫੋਟੋ ਲਾਈਆਂ।
ਫੋਟੋ ਲਾ ਕੇ ਵੱਡੇ ਵੱਡੇ ਸ਼ਹਿਰਾਂ 'ਚ ਛੱਡੀਆਂ। ਜਦੋਂ ਉਹ ਜਿਹਨੇ ਵੇਖੀ ਫਿਰ ਘੱਟ ਕਿਹੜਾ ਕਰੇ, ਆਪਣੇ ਅੱਖੀਂ ਫੋਟੋ ਵੇਖੀਆਂ ਨੇ। ਜਦੋਂ ਉਹ ਫੋਟੋ ਵੇਖੀਆਂ ਨੇ ਫਿਰ ਤੂੰ ਕੌਣ ਤੇ ਮੈਂ ਕੌਣ, ਤੁਸੀਂ ਮੈਨੂੰ ਵੜਦਾ ਮੈਂ ਤੁਹਾਨੂੰ ਵੜਦਾ, ਤੂੰ ਮੈਨੂੰ ਮਾਰ ਤੈਨੂੰ ਮਾਰ, ਐ ਕੁਛ ਹੋਇਆ। ਫਿਰ ਚੱਲਣ ਦੇ, ਫਿਰ ਨਹੀਂ ਰੁਕਿਆ। ਹਾਂ ਇੱਕ ਹੈ ਪਲੇਰ ਪਿੰਡਿਆ, ਉਹਨਾਂ ਨੇ ਲੋਕਾਂ ਨੇ ਕੀਤਾ ਹੈ ਵੀ ਲੜਕੀਆਂ ਆਪਣੀਆਂ ਨੂੰ ਆਪਣੇ ਹੱਥੀਂ ਮਾਰ ਕੇ ਨਾ ਖੂਹ ਛੋਟਾ ਸੀ ਵੀ ਮੁਸਲਮਾਨ ਦੇ ਹੱਥ ਨਹੀਂ ਪੈਂਦੀਆਂ, ਮੁਸਲਮਾਨ ਹੱਥ ਨਹੀਂ ਜਾਣ ਦੇਣੀਆਂ, ਆਪਣੇ ਹੱਥੀਂ ਵਾਢਾ ਸੀਗਾ। ਇਹ ਪਲੇਟ ਦੀ ਗੱਲ ਆ। ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲ ਤੇ ਨਹੀਂ ਹੋਈ? ਮਤਲਬ ਪਿੰਡ 'ਚ ਕੋਈ ਨਹੀਂ। ਪਿੰਡ ਜਿਹੜੇ ਇਦਾਂ ਸੀ ਨਾ, ਉਹ ਜਦੋਂ ਉਹ ਬਾਹਰੋਂ ਨਿਕਲਿਆ ਨਾ ਪਾਕਿਸਤਾਨ, ਉਹ ਫਿਰ ਇਕੱਠੇ ਹੋ ਗਏ। ਜਿਹਦਾ ਤਾਂ 20 ਪਿੰਡ ਇਕੱਠੇ ਹੋ ਗਏ, ਇੱਕ ਥਾਂ ਇਕੱਠੇ ਹੋ ਗਏ ਸੀ। ਅੱਛਾ ਜੀ। ਇੱਕ ਥਾਂ ਇਕੱਠੇ ਹੋ ਗਏ, ਕਾਬਲਾ ਬਣਾ ਕੇ ਤੁਰੇ ਗੱਡਿਆਂ ਦੇ। ਇਹ ਨਵੀਂ ਗੱਲ ਹੋਈ ਆ, ਵੰਡਾਂ ਹੁੰਦੀਆਂ ਵੱਢ ਟੁੱਕ ਜਿਹੜੇ ਆ ਕੇ ਕੰਮ ਨਹੀਂ ਹੋਇਆ। ਵੇਖੋ ਜੀ, ਜੋ ਕੁਦਰਤ ਤੋਂ ਭੁੰਮਦੀ ਆ ਉਹ ਹੋ ਜਾਂਦੀ ਆ, ਸਾਰੀ ਮੱਤ ਮਰ ਜਾਂਦੀ ਆ। ਅਸੀਂ 4 ਭਰਾ ਹੈ। 4 ਭਰਾ। ਹਾਂਜੀ, ਸਭ ਤੋਂ ਛੋਟੇ ਸਾਡੇ ਸੀ। ਹੁਣ ਸਾਡੇ ਬਹੁਤੇ ਘਰ ਨੇ ਜਿਹੜੇ ਨੇ ਜਿਨ੍ਹਾਂ ਦੇ ਜੀਪ ਮਾਰੇ ਗਏ ਸੀਗੇ, ਬੁਰਾ ਹਾਲ ਬਾਂਕੇ ਦਿਹਾੜੇ ਬਹੁਤ ਵੱਢ ਟੁੱਕ ਹੋਏ ਸੀਗੇ। ਸਾਡੇ ਇੱਥੇ ਘਰ ਆ, ਇਹ 3 ਭਰਾ ਗਏ ਨੇ ਤੇ ਸਾਡੇ ਤਿੰਨੇ ਵੱਢ ਸੀ, ਤਿੰਨੇ ਵੱਢ ਗੱਡੀ 'ਚ। ਉਹ ਕਮੀ ਜ਼ਮੀਨ ਦੇ ਹਿਸਾਬ ਦੇ ਨਾਲ ਸਾਨੂੰ ਇੱਥੇ ਆਉਣਾ ਪਿਆ। ਕਿਹੜੇ ਜ਼ਿਲ੍ਹਿਆਂ ਦੇ ਇੱਥੇ ਲੋਕ? ਮੁਲਤਾਨ ਦੇ, ਮਿੰਟ ਕੁਮਰੀ ਦੇ, ਤੇ ਲੈਲਪੁਰ ਦੇ, ਤੇ ਸ਼ੇਖੂਪੁਰ ਦਾ ਉਹ ਵੇਚ ਕੇ ਚਲੇ ਗਏ ਇੱਥੋਂ। ਪਿੰਡ ਦੇ ਵਿੱਚ ਜਿਹੜੇ ਉਹਨੇ ਘਰ ਨੇ, ਘਰ 4 ਹੀ ਘਰ ਨੇ ਜੀ। ਉਹ ਲੋਕ ਖੜੇ ਹੋ ਗਏ, ਵੇਖੀ ਦੇਣਾ ਸਾਹਮਣੇ ਨਕਸ਼ਾ ਇਹਦਾ। ਭੂਆ ਇੱਥੇ ਆ ਗਈ, ਅੰਮ੍ਰਿਤਸਰ ਤੋਂ ਇੱਥੇ ਆ ਗਏ। ਇਹ ਦੱਸੋ ਕਿ ਤੁਹਾਨੂੰ ਉਹ ਗਲੀਆਂ ਯਾਦ ਆਉਂਦੀਆਂ ਕਦੀ? ਉਹ ਨਹੀਂ ਆ, ਉਹਦੇ ਘਰ ਜਿਹੜੇ ਬੂਹੇ ਵੇ ਗੰਦਾ, ਮੈਂ ਤਾਂ ਬੂਹੇ ਦੇ ਨਵਾਂ ਬੁਆਇਆ ਬਣਿਆ ਬੂਹੇ, ਉਹਦਾ ਸਾਰਾ ਨਕਸ਼ਾ ਖਾ ਗਿਆ ਨਾ ਪਿੰਡ ਦਾ। ਅੱਛਾ। ਰਹਿੰਦਾ ਭਾਵੇਂ ਅੰਮ੍ਰਿਤਸਰ ਹਾਂ, ਜਾਣਾ ਮੈਂ ਕਦੇ 10 ਮਹੀਨਾ ਰਹਿਣਾ। ਉਹ ਨਿਆਣਾ ਨੇ ਖੇਡਣਾ ਜਾਂ ਉਹ ਘਰ ਜਾਵੜ, ਉਹ ਘਰ ਜਾਵੜ, ਉਹ ਸਾਰਾ ਨਕਸ਼ਾ ਬੱਖਾ ਨੇ ਗਿਆ। 12-13 ਸਾਲ ਦਾ ਹਾਂ ਮੈਂ, ਉਦੋਂ ਕੋਈ ਪਤਾ ਨਹੀਂ ਇਸ ਚੀਜ਼ ਦਾ, ਦੇਰ ਮੇਰੇ ਹੈ ਨਹੀਂ। ਨਾਲ ਆਉਂਦੇ ਰਿਹਾ ਜਦੋਂ ਬਾਰਡਰ ਆ ਜਾਣਾ, ਕਾਂ ਕਰਕੇ ਆਪਸ਼ਾ ਵਾਪਸ ਹੋ ਜਾਣਾ। ਜੀ। ਛੱਡ ਕੇ ਜਾਣਾ, ਬਾਰਡਰ ਨਿਕਾ ਦੇਣਾ, ਆ ਵਾਪਸ ਆ। ਤੁਸੀਂ ਹਿਸਾਬ ਲਾਓ ਵੀ ਇੱਥੇ ਪਿੰਡ ਦੇ ਵਿੱਚ ਖੇਡਦੇ ਹੋਈਏ, ਇਹ ਨਹੀਂ ਵੇਖਣਾ ਵੀ ਆ ਬਾਹਮਣਾ ਮੁੰਡਾ ਹੈ ਕਿਹਦਾ ਆਇਆ ਕਿਹਦਾ, ਇਕੱਠੇ ਹੋਈਦਾ। ਅਤੇ ਜੋ ਇਕੱਠੇ ਹੋਈਦਾ ਇੰਨਾ ਪਿਆਰ ਸਾਡਾ ਵੱਧਦਾ। ਅਤੇ ਜਦੋਂ ਕਿਤੇ ਚਲਾ ਜਾ, ਯਾਰ ਤੂੰ ਚਲਾ ਗਿਆ, ਮੇਰਾ ਦਿਲ ਨਹੀਂ ਲੱਗਾ, ਤੂੰ ਤਾਂ ਇੰਨੇ ਦਿਨ ਲਾ ਕੇ ਆ ਗਿਆ। ਅਤੇ ਜਿੱਥੇ ਉਮਰਾਂ ਕੱਢੀਆਂ ਹੁਣ ਉਹ ਕਿੰਨਾ ਕੁ ਘੁੱਟ ਰਿਹਾ। ਹੁਣ ਕਦੀ ਦਿਲ ਕਰਦਾ ਜਾਣ ਨੂੰ ਉੱਥੇ? ਵੇਖੋ ਨਾ, ਹੁਣ ਅੱਖਾਂ ਜਿੱਦਾਂ ਅੱਖਾਂ ਤੋਂ ਦੂਰ, ਹੁਣ ਅੱਖਾਂ ਦਾ ਦੂਰ, ਨਸ਼ਾ ਤਾਂ ਉੱਦਾਂ ਹੀ ਅੱਖਾਂ ਅੱਗੇ ਆਉਂਦਾ। ਅੱਛਾ। ਨਕਸ਼ਾ ਉਹਦਾ ਗਲੀ ਕਲੀ ਘਰ ਘਰ ਹਰ ਇੱਕ ਚੀਜ਼ ਅੱਖਾਂ ਦੇ ਇੱਥੇ ਆ ਸੀ, ਇੱਥੇ ਆ ਸੀ। ਘਰ ਦੇ ਜਿੰਨੇ ਅੱਖਾਂ ਆ ਜਾਣਾ, ਫਲਾਨਾ ਘਰ ਸੀ, ਆ ਫਲਾਨਾ ਘਰ ਕਰਦੇ ਗੰਦਨੇ ਆ ਫਲਾਨਾ ਘਰ ਸੀ, ਆ ਫਲਾਨਾ ਘਰ ਸੀ, ਫਲਾਨਾ ਘਰ। ਸਾਡਾ ਘਰ ਜਿਹੜੇ ਚੜ੍ਹਦੇ ਵਾਲ ਸੀਗਾ ਸਭ ਤੋਂ ਬਾਹਰ ਜਿਸ ਤਰ੍ਹਾਂ ਅਸੀਂ ਉਹਦੇ ਪਿੰਡ ਦੀ ਗੁਰਦੇ 'ਤੇ ਇੱਦਾਂ ਬਾਹਰ ਸੀ ਚੜ੍ਹਦੇ ਵਾਲ। ਪਿੰਡ ਦੇ ਵਿੱਚ ਸਕੂਲ ਸੀਗਾ? ਉਹ ਪਿੰਡ ਦੇ ਸਕੂਲ ਨਹੀਂ, ਬੜਾ ਕਿਲਾ ਕੁ ਪਹਿਲਾਂ ਹਟਵਾਈ। ਸਾਡੇ ਘਰ ਦੇ ਨਾਲ ਗਲੀ ਜਾਂਦੀ, ਬਾਜ਼ਾਰ ਜਾਂਦੇ ਬਾਹਰ ਪੈ ਨੂੰ। ਅੱਛਾ। ਉਹ ਬਾਜ਼ਾਰ ਅਗਲੇ ਬੰਨੇ ਖੂਹ ਸੀ। ਅੱਛਾ। ਸਾਰਾ ਪਿੰਡ ਜਿਹੜਾ ਸੀ ਨਾ, ਉੱਥੋਂ ਝੀਰ ਸਾਡੇ ਹੁੰਦੇ ਸੀਗੇ ਭੈਣ 'ਚ। ਅੱਛਾ। ਉਹਨਾਂ ਰੇੜੇ ਬਣਾਏ ਹੁੰਦੇ ਸੀਗੇ, ਅਤੇ ਰੇੜੇ ਦੇ ਉੱਤੇ ਉਹਨਾਂ ਖਾਣੇ ਬਣਾ ਕੇ ਘੜੇ ਰੱਖੇ ਹੁੰਦੇ ਸੀਗੇ। ਤੁਹਾਡੇ ਘਰੋਂ ਘੜੇ ਲੈ ਲੈਣੇ ਖਾਲੀ, ਉਹਦੇ ਘਰੋਂ ਲੈ ਲੈਣੇ, ਉਹ ਭਰ ਕੇ ਖੂਹ ਦੇ ਉੱਤੋਂ ਫਿਰ ਤੁਹਾਡੇ ਘਰ ਦੇ। ਅਤੇ ਉਹ ਖੂਹ ਜਿਹੜਾ ਸਾਡੇ ਘਰ ਦੇ ਨਾਲ ਸੀ, ਨਾਲ ਹੀ ਖੂਹ ਦੇ ਇਹ ਛੱਪੜ ਸੀ ਡੰਗਰਾਂ ਦਾ ਪਾਣੀ ਡਾਉਣ ਵਾਸਤੇ। ਉਹ ਜਦੋਂ ਵਾਰੀ ਆਉਣੀ ਨਹਿਰ ਦੀ, ਉਹਦੇ ਵਿੱਚ 8 ਦਿਨ ਪਾਣੀ ਪਾਉਣਾ ਕਿ ਪਿੰਡ ਦੇ ਜਿਹੜੇ ਡੰਗਰ ਦੇ ਪਾਣੀ ਪੀਂਦੇ ਨੇ। ਉਹ ਬਾਅਦ 2 ਕਨਾਲਾਂ ਦੇ ਵਿੱਚ ਥਾਂ ਜਿਹੜਾ ਛੱਪੜ ਬਣਾਇਆ ਹੈਗਾ, ਸਾਰੇ ਪਿੰਡ ਦੇ ਜਿਹੜੇ ਡੰਗਰ ਸੀ ਉੱਥੇ ਨਹਾਉਂਦੇ ਸੀਗੇ, ਪਾਣੀ ਪੀਂਦੇ ਸੀ। ਅਤੇ ਸਾਡੇ ਵੱਡੇ ਬਜ਼ੁਰਗਾਂ ਨੇ 4 ਬੋਟ ਲਾਏ ਸੀਗੇ, 1 2 3 4 ਬੋਟ ਸੀ ਬੜੇ ਬੜੇ ਤਗੜੇ। ਅਤੇ ਜਿਹੜੇ ਬਜ਼ੁਰਗ ਸਾਡੇ ਵਰਗੇ ਹੁਣ ਉਹਨਾਂ ਮੰਡੀਆਂ ਚੁੱਕਣੀਆਂ, ਅਤੇ ਉੱਥੇ ਜਾ ਕੇ ਤੇ ਦੁਪਹਿਰ ਕੱਟ ਲੈਣੀ। ਅਤੇ ਸਾਡੇ ਨਿੱਕੇ ਨਿੱਕੇ ਜਿਹੜੇ ਲਾਗੇ ਖੇਡਦੇ, ਕਿ ਉੱਤੇ ਚੜ੍ਹ ਜਾਣਾ, ਕਿ ਰੁੱਖ 'ਤੇ ਚੜ੍ਹ ਜਾਣਾ, ਖੇਡਦੇ ਫਿਰਨਾ। ਜਿੱਦਾਂ ਖੇਡਦੇ ਜਾਣੇ ਖੇਡਦੇ ਨਾ, ਅਤੇ ਸਾਨੂੰ ਬਜ਼ੁਰਗਾਂ ਨੇ ਗੁੱਸੇ ਹੋਣਾ ਵੀ ਤੁਸੀਂ ਸੌਂ ਨਹੀਂ ਦਿੰਦੇ। ਅਤੇ ਬੋਟ ਸੀ ਸਾਡੇ ਘਰ ਦੇ ਨਾਲ ਹੀ। ਪਿੰਡ ਦੇ ਵਿੱਚ ਮਸਜਿਦ ਵੀ ਸੀਗੀ? ਅਤੇ ਸਾਡੇ ਪਿੰਡ ਜਿਹੜੀ ਗੁਰਦੁਆਰਾ ਸੀਗਾ? ਹਾਂ, ਗੁਰਦੁਆਰਾ ਹੈ। ਮੁਸਲਮਾਨ ਭਾਈਚਾਰੇ ਦੇ ਲੋਕ ਉਹ ਵੀ ਖੂਹ ਤੋਂ ਪਾਣੀ ਭਰਦੇ ਹੁੰਦੇ ਸੀਗੇ? ਉਹਨਾਂ ਦੇ ਖੂਹ ਹੀ ਵੱਖਰੀ ਹੋਈ। ਮਤਲਬ ਦਿਲ ਕਰਦਾ ਵੈਸੇ? ਦਿਲ ਕਰਦਾ। ਜਦੋਂ ਰਾਤ ਨੂੰ ਸੁਪਨਾ ਆਉਂਦਾ ਨਾ, ਤੇ ਉਹ ਵੇਖੀਦਾ ਨਾ, ਤੇ ਦਿਨ ਆਖੀਦਾ ਫਿਰ ਮੱਝ ਉੱਥੇ ਟਿਕੀ ਜਾ ਕੇ ਲੈਂਦੀ ਆ। ਸੁਪਨੇ ਦੀ ਗੱਲ ਉਹ ਸਾਰੀ ਦਿਹਾੜੀ ਮੈਂ ਕਿੱਥੇ ਫਿਰਦਾ ਰਿਹਾ, ਉਹ ਮੈਂ ਆਹ ਚੀਜ਼ ਵੇਖੀ ਆ, ਉਹ ਖਾ ਕੇ ਹੋ ਰਹਿੰਦੀ ਆ।